बाबा हाँ ये आ ठेके 3 लाख रुपया ही ठीक है ये रख लिया देखो तू पूरा 3 लाख है पूरा 3 लाख रुपया। तेन को चाहिए ते दस नहीं मेरे को खर्चा है। संज्ञा ना कर तू मेरा भरा है भावे माड़ा है लेकिन तू टेंशन ना ले कर जिस साल तेरे पैसे चाहिए मन तू ले कर ठीक है पाऊ वो मेरे को खर्चा है हाँ। इसे मन चाहिए मैं तेरे को मांग रहा था। जिसे ठेका लवन जाता ना हाँ जी या दुकाना का किराया लवन जाता हाँ हाँ ओ तू जितने चाहिए मैं रख लेगा ठीक हो लेकिन दस छटा कर मैनू इतने मिले न, ते इतने मैं रख ले ठीक। ठीक है ना हाँ मैं बस, तेरे मिला ना हाँ। ये तेरे में थोड़ा पूरा काट देता तेरे नहीं है पूरा ठीक हो तो गया खर्चा मेरे को है हाँ। इसे मन चाहिए होया उधर थोड़े को मांग ले सामान। चलो ठीक हो गया हाँ नाले घरे पता कर आ बई रोटी टुक करदा बई की पकाया ने आज कोई चंगी शाह पकवावी मेरा दिल करदा पिया मिठा खाण नु ओ भाई मिठे तुसी शौकीन ने मिठा खा खा तो थोड़ी हणो एक नहीं रही। ओ तू ऐ कर मिठा बनवा जे शायद मेरा दिल करे मैं खासा भावे दांत एक भी ना रहे ठीक है भाई मैं क्या महीना हो जाता फिर हाँ, हम ठीक तू है आदे जोगे भावे पुलाव पकवा लवी बिरयानी पकवा लवी या गोश्त पका लवी जैसे दिल करे ठीक है पाऊ हाँ। तेरे को बनवाना मीठा मैं मेरे वास्ते मिठा बनवा ठीक है 3 लाख आ गया अस्सलाम वालेकुम चौधरी साहब। वालेकुम और अस्सलाम जनाब ठीक हो? ठीक ठाक जी ओ चन खैरी खैरी आया है ओ भी आदी बीवी ने नाल लई बना है हाँ चौधरी साहब खैर नाल ही आए सा जी। ਤੇ ਸਾਨੂੰ ਨਾਲੇ ਨਿੱਕਾ ਜਿਹਾ ਤੁਹਾਡੇ ਨਾਲ ਕੰਮ ਹੈ ਚੌਲ ਸਾਹਿਬ। निका जे काम में और मेरी दी तू हुक्म कर तो मेरे बूहे ते आई खोती है काम करने वाला होए तो करसा मेरा पुत्र ਹੁਕਮ ਨਹੀਂ ਚੌਧਰੀ ਸਾਹਿਬ ਛੋਟੀ ਜੀ ਅਰਜ਼ ਹੈ ਸਾਨੂੰ ਕੁਝ ਪੈਸੇ ਜ਼ਰੂਰੀ ਚਾਹੀਦੇ ਨੇ। ते पैसे वेख के तो पैसे नहीं मंगने चौधरी साहब ਸਾਡੇ ਘਰੇ ਨਾ ਮੱਝ ਹੈ ਨਾ ਗਾਂ ਘਰ ਦਾ ਦੁੱਧ ਕੋਈ ਨਹੀਂ ਜੀ। ਅਸੀਂ ਸੋਚਿਆ ਕਿ ਥੋੜੇ ਜਿਹੇ ਪੈਸੇ ਤੁਸੀਂ ਦੋ ਕੁ ਲੱਖ ਰੁਪਇਆ ਸਾਡੇ ਕੋਲ ਪਿਆ ਹਾਂ। ਤਾਂ ਅਸੀਂ ਘਰ ਦਾ ਦੁੱਧ ਜਿੰਨਾ ਬਣ ਜਾ ਸੀ ਗਾਂ ਲੈ ਲਈਏ ਮਾੜੀ ਜੀ। ਜਿਵੇਂ ਜਿਵੇਂ ਫਿਰ ਕੰਮ ਕਰਦੇ ਗਏ ਜੀ ਹਾਂ। ਆਸਾ ਆਸਾ ਪੈਸੇ ਤੁਹਾਡੇ ਲਾਉਂਦੇ ਜੀ ਸਾਂ ਜੀ। ठीक है ਤੁਹਾਨੂੰ ਮਤਲਬ ਹੈ ਕਿ ਪੈਸਿਆਂ ਦੀ ਲੋੜ ਹੈ ਹਾਂਜੀ ਚੌਧਰੀ ਸਾਹਿਬ ਸਾਨੂੰ ਪੈਸਿਆਂ ਦੀ ਲੋੜ ਹੈ ਕਿਤੇ ਸਾਨੂੰ ਨਾ ਕਰ ਦਿਵਿਆ ਜੀ। ਹਾਂਜੀ ਹਾਂਜੀ ਚੌਧਰੀ ਸਾਹਿਬ ਲੱਖ ਰੁਪਏ ਸਾਡੇ ਕੋਲ ਹੀ ਹੈ ਤਾਂ 2 ਲੱਖ ਤੁਸੀਂ ਦਿਓ ਚਾ ਸਾਡੀ ਕੋਈ ਚੰਗੀ ਗਾਂ ਮੈਂ ਆ ਜਾਸੀ। ਹੁਣ ਪੁੱਤਰ ਤੈਨੂੰ ਹਟਾ ਤਾਂ ਨਹੀਂ ਸਕਦਾ ਦੀਦੀਆਂ ਨੇ ਬੂਹੇ ਤੇ ਆਈ ਬੈਠੀ ਹੈ ਜੇ ਆ ਆਂਦਾ ਚਗਲ ਜੀ ਤਾਂ ਮੈਨੂੰ ਕੋਣ ਦੇਣੇ ਚਲੋ ਆਈ ਲੋ ਆ 2 ਲੱਖ ਹੀ ਨੇ ਤੇ ਗਲਤ ਪੈਸੇ ਇਸਤੇਮਾਲ ਨਾ ਕਰਿਆ ਉਹ ਨਾ ਵੇ ਸ਼ਾਪਿੰਗ ਕਰ ਲਵਾ ਜਾਂ ਕਿਸੇ ਹੋਰ ਖਾਤੇ ਲਾ ਲਵਾਏ ਇਹ ਗਾਂ ਹੀ ਲਵਣੀ ਨੇ ਜਾਂ ਮੈਂ ਲਵਣੀ ਨੇ ਤਾਂ ਕਿ ਤੁਸੀਂ ਮੱਝ ਗਾਂ ਲੈ ਕੇ ਮੇਰੇ ਪੈਸੇ ਵਾਪਸ ਦੇਵਣ ਜਗੇ ਰਵਾਏ ਜੀ ਜੀ ਚੌਧਰੀ ਸਾਹਿਬ। ਆ ਲਓ ਮਿਹਰਬਾਨੀ ਚੌਧਰੀ ਸਾਹਿਬ ਮਿਹਰਬਾਨੀ। ठीक है जाओ अल्लाह खैर सुख लो जाओ ਠੀਕ ਹੈ ਹਾਂਜੀ। ਅੱਛਾ अस्सलाम वालेकुम जी। वालेकुम सलाम देख ले पैसे आए नहीं तो चले गए पैसा किसी को नहीं टिकता चल हुन घरे पता नहीं मेरा हुन नो पकाई बैठी कि मेरी बीवी कोई शै पकाई बैठी जग्गा मेरा पुत्र पता नहीं किडे दलील दा बच्चा निकला सी ये भी घरे नहीं टिकता इंदे नाल भी काम हा लख देवा दा स्कूटर लवे मैनू आंदा 125 लबना पूरा मैनू दे मेरे अंदर ਪੰਜ ਮੈਂ ਨਹੀਂ ਭਰੇ ਵਿੱਚ ਪੰਜ ਮੈਂ ਵੀ ਭਰੇ ਨੇ ਇਹ ਹੁੰਦਾ पहले मैं खासा ਮੇਰੇ ਨਾਲ ਐਵੇਂ ਚਗਲਾ ਨਾ ਵਾਟੇ ਦੇ ਦੇ ਦਾਲ यार ये तो गलत कर क्यों ਇਹ ਹੁਣ ਐਵੇਂ ਉੱਚੀ ਨਾ ਤੇ ਗਾਂ ਵੀ ਅੱਧੋ ਅੱਧ ਅਸੀਂ ਮੈਂ ਕੀਤਾ ਵਪਾਰੀਆਂ ਨੂੰ ਫੋਨ ਆਉਂਦੇ ਪਏ ਨੇ ਦਾਲ ਆਪੂ ਨਾ ਅੱਧੋ ਅੱਧ ਖਾਸਾਂ ਅਈ ਹੱਥ ਕਰ ਚੱਲ थोड़ी है ਪੰਜ ਤੂੰ ਦਿੱਤੇ ਨੇ ਪੰਜ ਮੈਂ ਪਾਏ ਨੇ ਤੇ ਥੋੜੀ ਇੱਕ ਹੋਰ ਕਰੇ ਨਾ ਆਈ ਲਾ ਚੱਲ ਖਾ ਗਲਤ ਗੱਲ ਕਰੇ ਨਾ ਯਾਰ ਇਹ ਹੁਣ ਗਾਂ ਵੇਚ ਦੇਣੀ ਅੱਜ ਆਪਾਂ ਹੈ ਸੁਮਨ ਵਾਲੀ ਕੋਣੀ अस्सलाम वालेकुम ਵਾਲੇਕਮ ਸਲਾਮ तुसो फोन कीता है भाई व्यापारी नु व्यापारी साहब नु ਤੁਸੀਂ ਕੌਣ असि व्यापारी ਤੁਹਾਡੇ ਛੋਟੇ ਕਿਦਨ ਵਪਾਰੀਆਂ ਵਾਲੇ ਚਗਲਾਂ ਇਹ ਹੁਣ ਕਿਉਂ ਚਾਰੇ ਸੁੱਡਾ ਸਾਡਾ ਹੀ ਚਾਈ ਕਮਾਏ ਚਲੋ ਛੋੜ ਗਾ ये मोल मांगदे पे आयो ਇਹ ਜੀ ਸੁਮਨ ਵਾਲੀ ਹੈ 15 ਦਿਨ ਬਾਕੀ ਰਹਿ ਗਏ ਨੇ 4.5 ਲੱਖ ਰੁਪਏ ਦੇ ਅਸਾਂ ਵੇਚਣੀ ਹੈ ਜੀ 170 भैया दे दो सानो 170 जवारे पई देवनी है दे दो नहीं तो सानो इजाजत दो ਸਾਡੀ ਗਾਂ ਦਾ ਚੱਡਾ ਤਾਂ ਚੈੱਕ ਕਰੋ ਚਟੂਰੇ ਦੇ ਦੋ ਦਾ ਚੱਡੇ ਪਿਆ ਚੱਡੇ ਦੇ ਹਿਸਾਬ ਨਾਲ ਤਾਂ ਮੁੱਲ ਲਾਓ ਓਏ ਅਸੀਂ ਚੱਡੇ ਨੂੰ ਕੀ ਕਰਨਾ ਹੈ? ਅਸੀਂ ਵਪਾਰੀ ਬੰਦੇ ਆ ਅਸੀਂ ਜਾਂਦੇ ਮੰਡੀ ਤੇ ਛਾੜ ਦੇਣੀ ਗਾਂ। ਇਹ ਮੋੜ ਤੁਹਾਡੇ ਵਾਰੇ ਦੀ ਗਾਂ ਨਹੀਂ ਹੈ ਇਹ ਗਾਂ ਹੈ ਸੁਮਨ ਵਾਲੀ ਇਹ ਕੋ ਘਰੇਲੂ ਬੰਦਾ ਲੈ ਸਕਦਾ ਵਪਾਰੀਆਂ ਦੇ ਤਵਾਸ ਦੀ ਰੋਗ ਹੀ ਨਹੀਂ ਤੁਹਾਡਾ ਮੁੱਲ ਹੀ ਸਹੀ ਨਹੀਂ ਲੱਗਦਾ ਪਿਆ ਕਿਸੇ ਮੁੱਦੇ ਤੇ ਹੀ ਨਹੀਂ ਵੇ
ਇਹ ਨਹੀਂ ਲੈ ਸਕਦੇ। ਹਾਂ ਉਹ 170 ਲਾਇਆ ਨਾ, ਅਸਾਂ 180 ਲੈਣੇ ਆ। ਪੈਸੇ ਫਦੋ ਤੇ ਗਾਂ ਦਾ ਰਸਾ ਸਾਰੇ ਆਪ ਪਕੜਾਓ। ਉਹ ਨਹੀਂ ਬਈ, ਚਲੋ ਇੱਕ ਨੀਵੇ। ਉਹ ਨਹੀਂ ਬਈ, ਸਾਡੀ 5 ਲੱਖ ਦੀ ਗਾਂ ਹੈ ਬਈ। ਉਹ ਚਲੋ ਯਾਰ ਪੂਰਾ ਦੋ ਹੈ, ਲੈ ਪਕੜੋ। ਉਹ ਨਹੀਂ ਯਾਰ, ਪੈਸੇ ਵੇਖ ਆ ਯਾਰ ਪਕੜੋ ਯਾਰ। ਆ ਬਾਊ ਆ ਫੜੇ ਪੈਸੇ ਆ ਜੇ ਮੈਂ ਪਾਵੇਂ ਨਾ ਇਹ ਐਂ ਜਾਓ ਰਾਹ ਲੱਗੋ ਵਪਾਰੀ ਬਣੇ ਪੈਣੇ 170 ਦੇ ਨੇ ਹੈ ਜਿਵੇਂ ਤੂੰ ਮੁਰਗੀ ਖਰੀਦਣ ਆਇਆ ਖਲਾ। ਓਏ ਅੱਜ ਕੱਲ ਤਾਂ ਮੁਰਗੀਆਂ ਦੇ ਵੀ ਰੇਟ ਲੱਖ ਲੱਗਦੇ ਨੇ। ਉਹ ਤੂੰ ਸਾਡੀ 5 ਲੱਖ ਵਾਲੀ ਗਾਂ ਦਾ ਰੇਟ ਲਾਇ ਖਲਾ 2 ਲੱਖ। ਇਹ ਹੁਣ ਮੇਰੀ ਗੱਲ ਲੈਣ ਵੇ ਗਾਂ ਹੈ ਬਈ। ਆ ਤੂੰ ਇੱਥੇ ਖਲੋਵੇਂ ਵਪਾਰੀ ਵਪੂਰੀ ਕੋਈ ਆ ਸਕਦਾ ਹੈ? ਮੈਂ ਜ਼ਰਾ ਨਾ ਘਰੋਂ ਚੱਕਰ ਲਾਈਆਂ ਵਾ। ਜਲਦੀ ਆਵੇਂ। ਹਾਂ ਚੰਗਾ। ਬੇਗਮ ਜੀ ਓ ਮੈਨੂੰ ਇਹ ਦੱਸੋ ਸਾਲਣ ਪੱਕਿਆ ਕਿ ਕੋਈ ਨਹੀਂ? ਭੁੱਖ ਨਾਲ ਯਕੀਨ ਜਾਲ ਮੇਰੀਆਂ ਤਾਂ ਆਂਦਰਾਂ ਹੀ ਦੋਰੀਆਂ ਹੋਈਆਂ ਪਈਆਂ। ਨਦੀਮ ਸਾਹਿਬ ਤੂੰ ਚੰਗੀ ਲੇਬਰ ਲੈ ਕੇ ਆਇਆ ਤੇ ਪਿਛਲੇ ਟਾਈਮ ਲਿਆ ਤੇ ਮੇਰੀ ਸੁਹਾਣੀ ਗੋਸ਼ਤ ਚ ਦਿੱਤਾ ਈ। ਉਹ ਹੁਣ ਨਾ ਪੱਕੇ ਨਾ ਸਾਡੇ ਢਿੱਡ ਜਾਵੇ। ਤੇਰੀ ਬੇਗਮ ਗੋਸ਼ਤ ਹੀ ਬਹੁਤ ਸੋਹਣਾ ਪਕਾਉਂਦੀ, ਇਸ ਵਾਸਤੇ ਇਹਨੂੰ ਦਿੱਤਾ ਵਾ। ਤੈਨੂੰ ਕਿਵੇਂ ਪਤਾ? ਮੈਂ ਅੱਗੇ ਚੈੱਕ ਕੀਤਾ, ਖਾਦਾ ਨਾ। ਅੱਲਾ ਨਦੀਮ ਸਾਹਿਬ ਨੂੰ ਕੌਲੀਆਂ ਧਕਾਈ ਆ। ਇਹ ਜਿਵੇਂ ਤੇਰਾ ਵੱਡਾ ਵਿਰਾਜ ਤੇ ਸਾਈਂ ਨੂੰ ਨਾ ਕੋਈ ਬੋਟੀ ਖਵਾਵੀਂ। ਮੈਂ ਆਖਦੀ ਤਾਂ ਪਈ ਹੈਗੀਆਂ ਤੈਨੂੰ ਕਿ ਸਾਲਣ ਪੱਕ ਗਿਆ ਹੈਗਾ, ਤੂੰ ਤਾਂ ਪਤਾ ਨਹੀਂ ਕਿਉਂ ਬੇਹੌਸਲਾ ਹੋਇਆ ਪਿਆ। ਤੇ ਪੱਕ ਗਿਆ ਤੇ ਬਹੁਤ ਦੇਰ ਕਾਦੀ ਹੈ। ਹਾਂ ਇਹ ਬੋਟੀਆਂ ਪਾ ਦੇ। ਮੈਂ ਆਦੀ ਮਾਂ ਨੂੰ ਪੁੱਛਾਂ ਮੇਰੀ ਮਾਂ ਕਿੱਥੇ ਤੱਕ ਕੰਮ ਆ ਪੜਾਈ ਖੜੀ। ਓਏ ਅੰਮਾ ਹਾਂ ਪੁੱਤਰਾ। ਮੇਰਾ ਪਿਓ ਅੰਦਰ ਤੇ ਨਹੀਂ ਹੈ ਲੰਮਾ? ਨਹੀਂ ਉਹ ਕੋਈ ਨਹੀਂ, ਅੰਦਰ ਨਿਕਲਿਆ ਹੋਇਆ ਬਾਹਰ ਹੀ ਨਿਕਲਿਆ ਨਾ ਆਂਦਾ ਏ। ਮੈਂ ਤੈਨੂੰ ਇੱਕ ਗੱਲ ਦੱਸ ਲਵਾਂ, ਮੈਂ ਪਰਸੋਂ ਜਾਂਦਾ ਪਿਆ। ਪਹਿਲੇ ਫੜ ਤੂੰ ਵੀ ਚੈੱਕ ਕਰ ਲੈ, ਤੇਰਾ ਦਿਲ ਨਾ ਰਹਿ ਜਾਵੇ। ਨਦੀਮ ਸਾਹਿਬ ਤੁਸੀਂ ਤਾਂ ਅੱਗੇ ਬੋਟੀਆਂ ਖਾਦੇ ਬੈਠੇ, ਤੁਸੀਂ ਮੁੜਾ ਲਓ ਚੈੱਕ ਕਰ ਲਓ। ਵੇਖੀ ਕਿਤੇ ਮੂੰਹ ਸੜਦਾ ਈ। ਓਏ ਹੋਏ ਉਹ ਪੁਰਾਣਿਆਂ ਕੋਲ ਤਾਂ ਕੋਈ ਹੌਲੀ ਤਮੀਜ਼ ਨਾਲ ਬੋਲ। ਪੁਰਾਣਾ ਸੀ ਜੱਗੇ ਦੀ ਘਰ ਚਲਦੀ ਕੋਈ ਨਹੀਂ ਹੈਗੀ। ਤਤੀਆਂ ਤਾਂ ਕੀ ਹੈ, ਮੈਂ ਭੁੱਖ ਨਾ ਮਰਦਾ ਪਿਓ ਮੈਨੂੰ ਤੇਰੀ ਕਸਮ। ਪੁੱਤਰ ਤੇਰੀ ਅੱਗੇ ਬਹੁਤ ਇੱਜ਼ਤ ਹੈ, ਅਸੀਂ ਤੇਰੀ ਇੱਜ਼ਤ ਖਰਾਬ ਨਹੀਂ ਕਰਦੇ, ਟੈਨਸ਼ਨ ਨਾ ਲਾਓ। ਹਾਂ ਹੁਣ ਅੰਮਾ ਨੇ ਪੇੜ ਪਈ ਖੜੀ ਹੈ, ਮੇਰਾ ਪੁੱਤਰ ਕਿਉਂ ਬੋਟੀ ਤੱਕ ਖਾਂਦਾ ਹੈ? ਨੋ ਨਾ ਰਲ ਗਈਆਂ। ਮੇਰਾ ਪਿਓ ਆਮਣ ਦੇ, ਮੈਂ ਆਦੇ ਪਿਓ ਨਾਲ ਰਲ ਜਾਣਾ। ਮੈਂ ਆਦੇ ਪਿਓ ਨੂੰ ਆਖਣਾ ਅੱਬਾ ਇਹ ਬਾਹਰ ਜੇ ਗਲੀ ਜਾਂਦੀ ਨਾ ਗੈਰ ਮੁਨਾਸਬ ਜੇ ਇਸ਼ਾਰੇ ਕਰਦੀ ਨਿੱਕੇ ਨਿੱਕੇ ਛੂਰਾਂ। ਦੈਰ ਫਿੱਟੇ ਮੂੰਹ ਇੰਨੀ ਮਾਂ ਦੇ ਬਾਰੇ ਵੇਖ ਕੀ ਉਹਦਾ ਉਲਟਾ ਬੋਲਦਾ ਪਿਆ। ਪੁੱਤਰ ਇੱਕ ਕੀ ਸ਼ਾਰ ਅੰਮਾ ਤੈਨੂੰ ਪਤਾ ਹੈ ਚੰਗਾ ਭਲਾ ਅੰਮਾ ਇਹ ਉਂਝੀ ਬੇਗੈਰਤ ਪੁੱਤਰ ਹੋ ਗਿਆ। ਨਾ ਕੋਈ ਆਇਆ ਗਿਆ ਵੇਖਦਾ ਤੇ ਨਾ ਕੋਈ ਬੈਠਾ ਖਲੋਤਾ ਵੇਖਦਾ। ਓਏ ਹੋਏ ਮੇਰਾ ਯਾਰ ਨਦੀਮ ਮੇਰੀ ਪਾਰੋ ਨਾ ਤੁਸੀਂ ਲੜੋ, ਮੈਂ ਬਾਹਰ ਨਹੀਂ ਕਿਸੇ ਨੂੰ ਦੱਸਦਾ। ਉਹ ਲੈ ਮੇਰੇ ਪੁੱਤਰਾ ਲੱਖ ਰੁਪਈਆ 25 ਲੈ ਜਾ ਜੋ ਦਿਲ ਕਰਦਾ ਆ ਜੀ ਅੱਬਾ ਇੱਥੇ ਆ ਜਾ ਬਹਿ ਜਾ ਮੇਰੇ ਕੋਲ। ਮੇਰਾ ਪਿਓ ਆ ਗਿਆ, ਮੇਰਾ ਪਿਓ ਆ ਗਿਆ। ਲੱਖ ਰੁਪਈਆ ਪਤਾ ਦਿੱਤਾ। ਇਹ ਮੈਂ ਮੰਗੂ ਪਾਇ ਲੈਤਾ। ਹਾਂ ਅੱਬਾ ਮੈਂ ਅੱਡੀ ਚ ਖਾਦੀ ਕਲਾ ਚੂਸ ਨਹੀਂ। ਚੂਸ ਤੂੰ ਆਪ ਚੂਸ, ਮੇਰੇ ਤੇ ਦੰਦ ਹੀ ਕੋਈ ਨਹੀਂ। ਇਹਨੂੰ ਦੂਰ ਵੀ ਲੈ ਕੇ ਦੇ ਕਿ ਮਾਂ ਦੇ ਬਾਰੇ ਗੰਦੀਆਂ ਗੱਲਾਂ ਕਰੇ। ਉਹ ਦਫਾ ਕਰੋ ਇਹਨਾਂ ਗੱਲਾਂ ਨੂੰ। ਮੈਂ ਰੋਟੀ ਦਿਓ, ਭੁੱਖ ਲੱਗੀ ਖੋਤੀ ਹੈ। ਸਾਲਨ ਬਣ ਗਿਆ ਹੈਗਾ ਤੇ ਰੋਟੀਆਂ ਜਿਹੜੀਆਂ ਨੇ ਤੰਦੂਰੀ ਤੇ ਲੱਗਦੀਆਂ ਪਈਆਂ ਨੇ, ਹੁਣੇ ਆ ਜਾਂਦੀਆਂ ਨੇ ਤੇ ਮੈਂ ਰੋਟੀ ਤੁਹਾਨੂੰ ਪਾ ਕੇ ਦੇ ਦਿੰਨੀ ਆ। ਮੈਂ ਜਾਨੀ ਆ ਤੰਦੂਰੀ ਤੋਂ ਆਪ ਰੋਟੀਆਂ ਲੈ ਕੇ ਆਉਣੀ। ਅੱਗੇ ਭੁੱਖ ਤੋਂ 2 ਵਾਰੀ ਤੁਹਾਨੂੰ ਗਾਸ਼ ਪਾਇਆ ਗਿਆ। ਠੀਕ ਹੈ ਜਾ ਰੋਟੀ ਲੈ ਦੇ, ਮੇਰੇ ਕੋਲ ਕੁਟੀ ਨਹੀਂ ਹੈ, ਭੁੱਖ ਬੜੀ ਲੱਗੀ ਹੋਈ ਹੈ। ਬਾ ਕੁੱਟਾਂ ਤਰੀਆ ਕਰ ਅੱਬਾ। ਤੈਨੂੰ ਹੋਰ ਤਾਂ ਗੱਲ ਹੀ ਕੋਈ ਨਹੀਂ। ਜਿਹੜੀ ਮੇਰੀ ਮਾਂ ਪਿਆ ਦੀ ਤੈਨੂੰ ਗਾਸ਼ ਪਾਇਆ ਜਾਂਦਾ। ਜਿਹੜਾ ਪਿਛਲਾ ਗਾਸ਼ ਪਿਆ ਨਾ ਇਤਵਾਰ ਨੂੰ ਉਦੋਂ ਡਿੱਗਾ ਪਿਆ ਕੋੜਾ ਕਿੱਡਾ ਲੱਗਦਾ। ਤੇ ਠੀਕ ਪਿਆ ਸੁਭਾਅ ਕਿਥੇ ਵੇਖਾ ਨਹੀਂ, ਤੂੰ ਹੀ ਵੇਖਾ ਲਾਂਤੀ, ਤੂੰ ਹੀ ਗੰਦਾ ਕਰਦਾ ਪਿਆ। ਉਡਾ ਦੋ ਕੇ ਨਹੀਂ ਅੱਬਾ ਮੈਂ ਤੈਨੂੰ ਕੀ ਆਖਣਾ, ਮੈਂ ਤੈਨੂੰ ਪਿਓ ਘੱਟ ਸਮਝਣਾ ਬੇਲੀ ਜ਼ਿਆਦਾ ਸਮਝਣਾ। ਅੱਛਾ ਬੇਲੀ ਹੈ ਤੇ ਮੈਂ ਤੈਨੂੰ ਇੱਕ ਗੱਲ ਦੱਸਣੀ। ਮੇਰਾ ਪੁੱਤਰ ਚੰਨ ਆਇਆ ਹਾਂ, ਉਹ ਮੇਰੇ ਕੋਲ ਪੈਸੇ ਮੰਗੇ ਸੂ, ਮੈਂ ਉਹਨੂੰ 2 ਲੱਖ ਰੁਪਏ ਉਧਾਰਾ ਦੇ ਛੱਡਾ। ਓਏ ਹੋਏ ਹੋਏ ਤਾਂ ਕਿਆਮਤ ਐਡੀ ਕੌਰ ਪਈ ਖੜੀ, ਤੂੰ 2 ਚ ਦਿੱਤਾ। ਓਏ ਪੁੱਤਰ ਤੈਨੂੰ ਪਤਾ ਹੈ ਆਪਣੇ ਰਿਆਏ ਬੈਠੇ, ਆਪਣੇ ਪਿੰਡ 'ਚ ਬੈਠੇ ਤੇ ਮਜਬੂਰੀ ਆਈ ਛੋਰ ਨਾਲ ਆਈ ਧੀ ਜਾਣੂ ਦੀ ਸਮਾਣੀ ਤੇ ਮੈਂ ਕਿਹਾ ਚਲੋ ਪਹਿਲੀ ਵਾਰੀ ਆਈਏ ਬੂਹੇ ਤੇ ਨਾ ਕਰਾ, ਮੈਂ ਦੇ ਛੱਡੇ। ਜੇ ਜ਼ਿੰਦਗੀ ਮੇਰੀ ਰਹੀ ਤੇ ਮੈਂ ਲੈ ਲੈਸਾਂ, ਤੇ ਮਾਰ ਖੱਪ ਗਿਆ ਤੇ ਪਿੱਛੇ ਤੂੰ ਲੈ ਲੈ। ਸੌਰਾ ਸਾਹਿਬ ਜੀ ਸਾਰੀ ਦਿਨ ਰਾਤ ਖਿਦਮਤਾਂ ਮੈਂ ਤੁਹਾਡੀਆਂ ਕਰਨੀਆਂ ਤੇ ਜਿਹੜਾ ਪੈਸਾ ਪਾਇਆ ਆਪਣੇ ਪੁੱਤਰ ਨਖੱਟੂ ਨੂੰ ਦੱਸਣਾ ਹੈਗਾ। ਓਹੋ ਆ ਵੇਖ 1 to 5 ਬਕਾਇਆ ਤੁਹਾਨੂੰ ਦਿੱਤੇ ਨੇ। 1 to 5 ਤੇ ਤੈਨੂੰ ਝੂਟੇ ਦੇਸੀ ਪੇਕਾ ਤੇ ਲੈ ਜਾਸੀ। ਹਾਂ ਕਿੱਥੇ ਕਿਹੜੇ ਵੇਲੇ ਲੈ ਕੇ ਗਏ? ਜਿੰਨੀ ਦਫਾ ਵੀ ਲੈ ਕੇ ਗਏ ਹੋ ਤੁਸੀਂ ਲੈ ਕੇ ਗਏ ਹੋ, ਇਹ ਤਾਂ ਕਿਤੇ ਨਜ਼ਰ ਵੀ ਨਹੀਂ ਆਇਆ। ਲੱਟਵਾਈ ਤੋਂ ਸਵਾਲ ਦੇ ਕੋਲ ਹੈ ਕੀ? ਉਹ ਅਹੀਂ ਹਾਂ ਕਿ ਸਕੂਟਰ ਆ ਛੋਟਾ 70, ਮੈਂ ਤਾਂ 70 ਚਲਾ ਲੈਣਾ। ਆ 70 ਨਹੀਂ ਚਲਾਉਂਦਾ ਜਾਂ ਮੈਂ ਤਾਂ 1 to 5 ਝੂਟਣਾ। ਹੁਣ ਲੈ ਦਿੰਦਾ ਪਿਆ। ਇਹਦੀ ਫਰਮਾਇਸ਼ ਪੂਰੀ ਕੀਤੀ ਹੋਣਾ ਤੇ ਮੇਰੀ ਵੀ ਫਰਮਾਇਸ਼ ਪੂਰੀ ਹੁਕਮ ਕਰ ਮੇਰਾ ਬੱਚਾ ਕੀ ਲੈਂਦਾ। ਲੱਕੜ ਦਾ ਮੈਂ ਮੋਟਰਸਾਈਕਲ ਨਹੀਂ ਲੈਣੀ ਹੈਗੀ, ਮੈਂ ਗੱਡੀ ਲੈਣੀ ਹੈਗੀ ਤੇ ਉਹਦੇ ਚ ਐ ਨਹੀਂ ਦਵੇਗਾ।
ਆਇਲਾ ਤੇ ਤੂੰ ਚਲਾ ਤੇ ਕਿਸੇ ਨੂੰ ਹੇੜ ਦੇਉਂ ਹੈ ਮੈਨੂੰ ਪਤਾ ਲੱਗ ਗਿਆ ਵੀ ਚੌਧਰੀ ਦੀ ਨੋ ਜਿਹੜੀ ਉਹ ਜੇਲ੍ਹ ਮੇਰੀ ਮਰਜ਼ੀ ਕਿਉਂਕਿ ਅੱਬਾ ਇਹਨੇ ਗੱਡੀ ਬਿਲਕੁਲ ਖੜਕਾ ਦੇਣੀ ਹੈ ਮੈਂ ਕਹਿੰਦਾ ਭਾਈ ਗੱਲ ਮੁੱਕ ਗਈ ਨਾ ਤੂੰ ਚਲਾ ਸੀ ਨਾ ਇਹ ਚਲਾ ਸੀ ਤੁਹਾਡੇ ਜਿਹੜੀ ਔਲਾਦ ਸੀ ਉਹ ਚਲਾ ਸੀ ਬਸ ਅੱਬੇ ਦੌੜ ਚ ਕੱਢੀ ਮੈਂ ਹੱਥ ਮੂੰਹ ਧੋਤੀ ਆਵਾਂ ਤੇ ਤੁਸੀਂ ਕਰੋ ਗੱਪਸ਼ਪ ਹਾਂ ਹਾਂ ਮੇਰਾ ਪਿਓ ਵੇ ਜਾਂਦਾ ਆ ਹੁਣ ਵੀਰਾ ਹਾਂ ਇੱਕ ਤੂੰ ਨੂਰ ਨਜ਼ੀਰ ਹੈ ਤੇਰੇ ਤੇ ਨੂਰ ਹੀ ਬਹੁਤ ਹੈ ਮੈਂ ਹੁਣ ਦਾ ਅੱਛਾ 3 ਲੱਖ ਦੀ ਦਿੰਦਾ ਪਿਆਉਂਗਾ ਚਲੋ ਦਿਲ ਤਾਂ ਨਹੀਂ ਮੰਨਦਾ ਚਲੋ ਦੇ ਚਾ ਬੰਦਾ ਗਰੀਬ ਹੈ 10000 ਘੱਟ ਕਰ ਲਓ ਜੀ ਹੋਰ ਇਹ ਤੂੰ ਮੈਂ ਦਾ ਉੱਤੇ ਆਕੂ ਦੇ ਤਰਾਏ ਕਿ ਨਾ ਹੋਰਾਂ ਇਹ 10,000 ਰੁਪਏ ਜ਼ਿਆਦਾ ਆ 3 ਲੱਖ ਹੋ ਗਏ ਪੂਰਾ ਚਲੋ ਇਹ ਹੁਣ ਨਾ 15 ਕੁ ਦਿਨ ਰਹਿ ਗਏ ਗਾਂ ਸੋਵਣ ਦੇ 15 ਦਿਨਾਂ ਬਾਅਦ ਅੱਲਾ ਖੈਰ ਕਰਸੀ ਗਾਂ ਸੂ ਪਉਸੀ ਤੁਹਾਡੇ ਘਰ ਦੁੱਧ ਦੀ ਦੋ ਅਸੀਂ 20 ਕਿਲੋ ਤਾਂ ਦੁੱਧ ਦਿੰਦੀ ਹੈ ਗਾਂ ਜਾਂ 20 ਕਿਲੋ ਤਾਂ ਨਾਰਮਲ ਗੱਲ ਨਾ ਹਾਂ ਜਦੋਂ ਗਾਂ ਸੋਈ ਨਾ ਹਾਂ। ਕੋਲੀ ਤੁਹਾਨੂੰ ਹੀ ਮਿਲਿਆ ਦੇ ਲਾਜ਼ਮੀ ਬੌਲੀ ਦੇਵੀ ਮੇਰਾ ਭਰਾ ਬੌਲੀ ਦਾ ਬੜਾ ਸ਼ੌਕ ਰੱਖਦਾ ਹੈ ਪਾਲੇ ਨਾਰੇ ਦੀ ਅਸੀਂ ਚੂਰੀ ਬਣਾ ਲਈ ਸਾਂ ਠੀਕ ਹੈ ਲਾਜ਼ਮੀ ਦੇਵੀ ਮੋੜ ਅੱਗੇ ਵੀ ਇੱਕ ਵਾਰੀ ਅਸੀਂ ਗਾਂ ਵੇਚੀ ਤੇ ਸਾਨੂੰ ਉਹਨਾਂ ਪਾਲੇ ਨਾਰੇ ਦੀ ਨਹੀਂ ਦਿੱਤੀ ਆਈ ਬੌਲੀ ਇਹ ਜਿੰਨੀ ਦੇਰ ਨਹੀਂ ਸੁਣਦੀ ਉਨੀ ਦੇਰ ਪੱਠੇ ਤੂੰ ਆ ਕੇ ਪਾਸੇ ਪਹਿਲੇ ਨਾਰੇ ਧਨ ਚ ਦੇਵਾਂ ਪੱਠੇ ਪਾ ਕੇ ਮੈਂ ਮਰ ਜਾਵਾਂ ਤੇ ਨਾਰਾ ਧਨ ਚ ਦੇਵਾਂ ਚਲੋ ਤਰੀਕੇ ਨਾਲ ਅਖਲੋ ਜਾ ਯਾਰ ਅਸੀਂ ਮਮਾਨ ਨੂੰ ਅਖਲੋ ਜਾ ਯਾਰ ਅਸੀਂ ਐਵੇਂ ਨਹੀਂ ਜਾਵਦੇ ਤੇ ਭਾਵੇਂ ਤੂੰ ਵਪਾਰੀ ਹੈ ਗਾਂ ਛੱਡ ਲਵੀਂ ਆ ਜਾ ਚਾਹ ਦਾ ਘਟ ਘਟ ਪੀ ਲਵੀਏ ਗਾਂ ਨੂੰ ਬੂਆ ਨਾ ਬਣ ਲਈ ਸੀ ਫਿਰ ਚਾਹ ਪੀ ਲਈ ਚੱਲ ਖੋਲ ਲਾ ਜਾ ਆ ਭਾਈ ਚੱਲ ਕਰਮਾ ਲਈਏ ਆਜਾ ਚਲੀਏ ਆਜਾ ਖੈਰ ਹੋਵੇ ਤੇਰੀ व्यापारी साहब जी ओए अच्छे बंदे को खरीद गां गां बड़ी चंगी है आओ थोड़ी में चाय दिखा ਚੱਲ ਯਾਰ ਵਿਖਾ ਗੇਰੇ ਇੱਕ ਸੌਦਾ ਹੋਣ ਲੱਗਾ ਉਹ ਨਹੀਂ ਹੋਇਆ ਤੂੰ ਉਹ ਗਾਂ ਸਾਨੂੰ ਵਿਖਾ ये थोड़े सौदा हो जैसे आ जाओ ਅਗੂਆਂ ਤਾਂ ਨਾ ਛੱਡ ਦੇਵੀਂ ਅੱਛਾ ਗੇਂਦ ਆਈ ਸੀ ਉਹਨਾਂ ਵੀ ਕਾਂ ਦੀ ਫੋਲ ਚਾਰ ਚੜਾਏ ਹੁਣ ਇੰਨਾ ਬਾਦ ਆ ਕੇ ਗੇਂਦ ਕਿ ਲੱਭਦੇ ਨੇ ਪਏ ਆ ਜਾ ਨਜ਼ੀਰ ਆ ਜਾ ਆ ਫੜ ਡੇਢ ਤੇਰਾ ਡੇਢ ਮੇਰਾ ਉਹ ਤੂੰ ਸ਼ੁਕਰ ਕਰ ਜੇ ਆਪਾਂ ਕੂੜ ਨਾ ਮਾਰਦੇ ਗਾਂ ਲਾ ਬਈ ਇਹ ਸੁਮਣ ਵਾਲੀ ਇਹ 3 ਲੱਖ ਦੀ ਕਦੇ ਵੀ ਨਹੀਂ ਵਿਕਦੀ ਓਏ ਆਪਣੀ ਤਾਂ ਗਾਂ ਮੱਸੇ 1 ਲੱਖ ਦੇ 70-80 ਹਜ਼ਾਰ ਦੀ ਆਈ ਬਿਲਕੁਲ ਠੀਕ ਹੈ ਹੁਣ 1.5 ਲੱਖ ਤੇਰੇ ਲਿਆ ਗਏ 1.5 ਲੱਖ ਡੇਢ ਮੇਰੇ ਕੋਲ ਆ ਗਿਆ ਮੈਂ ਤਾਂ ਜਾਂਦਾ ਪਿਆ ਦੀ ਇੱਕ ਲਿਮਨਾ ਕੱਟੀ ਉਹਨੂੰ ਦੁਬਾਰਾ ਪਾਲ ਸਾਂ ਮੈਂ 125 ਮੋਟਰਸਾਈਕਲ ਲੈਣਾ ਓਏ ਉੱਡ ਜਾਸੇ ਓਏ ਉਹ ਬੜੀ ਸਪੀਡ ਵਾਲੀ ਹੁੰਦੀ ਸਕੂਟਰ ਜਿਹੜੀ ਰੇਸ ਦੇਵੀ ਤਾਂ ਭੱਜ ਜਾਂਦੀ ਹੈ ਇਵੇਂ ਵੱਜ ਜਾਂਦੀ ਹੈ ਰੇਸ ਨਾ ਦਿਓ ਜਾਂ ਰੇਸ ਮਿਸਤਰੀ ਕੋਲੋਂ ਮੱਠੀ ਕਰਾ ਲਓ ਉਹ ਤੂੰ ਸਕੂਟਰ ਨੂੰ ਬੱਗਾ ਮਾਰ ਤੂੰ ਚੰਨ ਬੇਵਕੂਫ ਵੱਲ ਵੇਖ ਬਈ ਕਿਸੇ ਨੂੰ ਗਾਂ ਚੈੱਕ ਕਰਵਾ ਲੈਂਦਾ 3 ਲੱਖ ਦੀ ਗਾਂ ਲੈ ਕੇ ਸੋਵਣ ਵਾਲੀ ਉਹ ਹੈ ਕੋਈ ਨਹੀਂ ਇਹਦਾ ਮਤਲਬ ਹੈ ਚੰਨ ਨਾਲ ਠੱਗੀ ਹੋ ਗਈ ਹੁਣ ਚੁੱਪ ਕਰ ਗਾਂ ਦੇ ਦਿੱਤੀ ਹੈ ਤਾਂ ਕਦਾਂ ਨਹੀਂ ਕੰਨ ਆਉਂਦੇ ਨੇ ਹਾਂ ਇਹ ਤੇਰੀ ਗੱਲ ਠੀਕ ਹੈ ਉਹ ਮੇਰੀ ਗੱਲ ਸੁਣ ਤੂੰ ਸਕੂਟਰ ਲੈਣਾ ਹੈ ਨਾ ਤੇ ਲੈਣਾ ਹੈ ਜੱਗੇ ਨੇ ਵੀ ਸਕੂਟਰ ਆਪਾਂ ਚੱਲਨੇ ਉਹਦੇ ਲਈ ਪੈਸੇ ਅੱਧੇ ਵੱਧ ਪਾਸ ਹੈ ਨਵੇਂ ਵੀਰਾ ਉਹਦੇ ਨਾਲ ਚੱਲ ਕੇ ਆਪਾਂ ਆਦੀ ਸਕੂਟਰ ਲੈ ਲਿਸੈ ਉਹ ਆਦੀ ਲੈ ਲਿਸੀ ਆ ਜਾ ਠੀਕ ਆ ਜਾ ਗੇਂਦ ਤਾਂ ਲੱਭੇ ਕੋਣੇ ਤੇ ਰਾਤ ਲੱਭ ਗਿਆ ਮੈਂ ਚੱਲ ਕੇ ਚੰਨ ਨੂੰ ਦੱਸਣਾ ਜਿਹੜੇ ਚੁੱਪੇ ਹੋ ਰਿਹਾ ਨਾ ਉਹ ਤੈਨੂੰ ਦਾਲ ਆ ਗਿਆ ਨੇ ਤੇ ਨਾਲੇ ਉਹਨੂੰ ਚੰਨ ਕੋਲ 100 ਰੁਪਿਆ ਲੈਣਾ ਸੋਧ ਲੈਸਾ ਗੇਂਦ ਤੇ ਸ਼ਿਕਾਇਤ ਨਾ ਲਾਵਾਂ ਤੇ ਮੈਨੂੰ ਸਕੂਨ ਜਿਹਾ ਨਹੀਂ ਆਉਂਦਾ ਤੈਨੂੰ ਇਹ ਵੀ ਦੱਸਾਂ ਕੁੱਕੀ ਦੇ ਘਰ ਗਏ ਨੇ ਚੱਲ ਬਟੇਰੇ ਹੱਦ ਉਹ ਸ਼ਬੀਰਿਆ हाँ ਗਾਂ ਤਾਂ ਆਪਾਂ ਨੂੰ ਲੱਭ ਗਈ ਏ ਪੈਸੇ ਹੀ ਆਪਾਂ ਦੇ ਆਏ ਆ ਬੰਦੇ ਤਾਂ ਦੁਬਾਰ ਆ ਲੈਣ ਜਿਹੜੇ ਸਵੇਰ ਛੋੜਨ ਦੇ ਸਨ परेशान ना हो ये बंदे एडे बेइतबार नहीं है ये इतबार वाले बंदे ने ऐसे ले किले दूर छाड़ नहीं देंगे ते अल्लाह खैर कर से बेटे ते मोहम्मद सी अपन नु किले नु गा छडवा ली था ਉਹ ਸਵੇਰ ਦੀ ਜ਼ਿੰਮੇਵਾਰੀ ਉਹ ਮੁੜ ਤੇਰੀ ਏ मैं ना परेशान हो आजा ਚਲੋ ਸੋਣਾ ਪੈਸੇ ਤਾਂ ਮੈਨੂੰ ਫੜਾ ਦਿੱਤੇ ਨਹੀਂ 125 2 ਲੱਖ ਤੇ 69,000 ਦਾ ਹੀ ਬਕਾਇਆ ਨੰਬਰ ਪਲੇਟ ਲਵਾ ਲੂ ਤੇ ਜਲਦੀ ਮੰਗਾਵਾਂ ਵਾਸਤੇ ਪੈਸੇ ਪੂਸੇ ਪਾ ਕੇ ਤਾਂ 3 ਲੱਖ ਰੁਪਇਆ ਬਣਦਾ ਇਹ ਕਿੰਨੇ ਇਹ ਜੀ 3 ਲੱਖ ਪੂਰਾ ਹੈ ਜੀ ਮੇਰਾ ਪੁੱਤਰ ਇਹਨਾਂ ਨੂੰ ਪੈਸੇ ਵਾਪਸ ਕਰੇ ਆਪੇ ਰੱਖੇ ਨਾ ਲਵੇ ਤੂੰ ਕਿਵੇਂ ਚੁਰੜਾ ਪਾਈ ਓਏ ਅੱਬਾ ਇਹ ਸਾਡਾ ਮਾਮਲਾ ਸਾਨੂੰ ਕਰਨ ਦੇ ਨਾ ਬੋਲਿਆ ਕਰ ਮੇਰੇ ਬੇਲੀ ਹੈ ਮੇਰੇ ਭਰਾ
ਸਲਾਮੁਅਲੈਕੁਮ ਜੀ। ਵਾਲੇਕੁਮ ਚੋਰ ਸਾਹਿਬ ਸਾਡਾ ਨਾ ਬੜਾ ਵੱਡਾ ਫਰਾਡ ਹੋ ਗਿਆ ਜੀ। ਕਿਵੇਂ? ਚੂਪੇ ਨੇ ਦਿੱਤੀ ਸਾਨੂੰ ਗਾਂ ਅੱਛਾ ਵਕੀਲ ਕਰਕੇ ਤੋ ਨਿਕਲੀ ਘਰੇ ਜਾ ਕੇ ਵੇਲੀ ਹੈ। ਕਿਉਂ ਹੈ? ਇਹ ਡੂੜ ਤੂੰ ਕੋਣ ਪਤਾ ਲੱਗਿਆ ਗਾਂ ਦੇ ਉਤਰੇ ਨੇ ਗਾਂ ਜਾਈ ਹੋਈ ਸੀ। ਬੜੇ ਲਾਂਤੀ ਹਨ ਭਾਈ। ਕੋਈ ਨਾ ਕੋਈ ਦਿਨ ਸਾਡਾ ਆਪਣੀ ਵੱਡੀ ਠੱਗੀ ਕੀਤੀ ਹੈ ਅੱਬਾ ਪੁੱਛ ਕਿੱਥੇ ਦਿੱਤੀ ਹੈ? 3 ਲੱਖ ਦੀ। 3 ਲੱਖ 10,000 ਦੀ ਇਹ ਉਹ 3 ਲੱਖ ਦਿੱਤਾ ਜੀ। ਆਦਰ ਰੁਪਲਾ ਮੈਂ ਕੱਢ ਲਿਆ। ਤੇ ਤੇਰੀ ਕੀ ਲੱਗਦੀ ਹੈ ਇਹ ਸੁਆਣੀ ਹੈ ਜੀ ਮੇਰੀ। ਯਾਰ ਚੁੱਪੀ ਵੇ ਕਈ ਸਮਾਣੀ ਕਿਵੇਂ ਜਿਵੇਂ ਹਾਈ ਐਸੋਂ ਪਾਕ ਪਤੰਦੀ ਤੇ ਬੰਦਾ ਵੇ ਜਿਵੇਂ ਕੁਕੜੀਆਂ ਦੀ ਪੋਆ ਲਟਾ ਲਾਉਂਦਾ ਓ ਨਾ ਬੋਲ ਇੱਕ ਠੱਗੀ ਕੀਤੀ ਨੇ ਕਿਉਂ ਖੱਲੇ ਪਵਾਉ ਮੈਂ ਜੀ ਅਸੀਂ 3 ਲੱਖ ਦੀ ਦਿੱਤੀ ਹੈ ਗਾਂ। ਆਦਾ ਮੂੰਹ ਵੇਖੇ ਜਿਵੇਂ ਬਾਥਰੂਮ 'ਚ ਪ੍ਰੋਬਲਮ ਕਿਆ ਖੜਾ ਹੁੰਦਾ। ਚੁੱਪ ਕਰ ਤੇਰਾ ਫੈਸਲਾ ਪੁੱਤਰ ਹੁਣ ਤੂੰ ਹੀ ਕਰ। ਤੇਰੇ ਬੇਲੀ ਨੇ ਹੁਣ ਪਿਆ ਦਈਆਂ ਬੇਲੀ ਹੈ। ਹਾਂ ਮੈਨੂੰ ਅੱਬਾ ਸਾਰੀ ਸਮਝ ਲੱਗ ਗਈ ਹੈ। ਐਵੇਂ ਮੇਰੇ ਕੋਲ ਨਾ ਪੁੱਟਾ ਵੀ ਬੇਲੀਆਂ ਕੋਲ। ਅੱਬਾ ਅੱਗੇ ਫੈਸਲੇ ਕਰਦਾ ਆਇਆ ਤੂੰ ਹਾਂ ਹੁਣ ਮੈਂ ਵੀ ਮਾਸ਼ਾਅੱਲਾ ਜਵਾਨ ਹੋ ਗਿਆ। ਕਰ ਫੈਸਲਾ। ਅੱਜ ਜ਼ਿੰਦਗੀ ਦਾ ਮੇਰਾ ਫੈਸਲਾ ਮੇਰੀ ਮਾਂ ਵੀ ਵੇਖੇਗੀ ਮੇਰੀ ਸਮਾਣੀ ਵੀ ਆਦੇ ਅੱਖਾਂ ਨਾਲ ਵੇਖੇਗੀ ਤੇ ਮੇਰਾ ਪਿਓ ਵੀ ਆਖੇਗਾ ਮੇਰੇ ਪੁੱਤਰ ਨੇ ਫੈਸਲਾ ਕਰਾਇਆ ਪਰ ਝੱਸ ਆ ਗਈ ਹੈ। ਹੁਣ ਕਰ ਵੀ ਲੈ ਨਿਰਾ ਬੋਲੀ ਜਾਂਦਾ ਹੈ। ਇਹ ਗੱਲਾਂ ਨਾਲ ਹੀ ਫੈਸਲੇ ਹੁੰਦੇ ਮੈਂ ਕਿਹੜਾ ਲਿਖ ਕੇ ਦੇਣਾ। ਇੱਕ ਮਿੰਟ ਅਮਨ ਕਰ ਬੇਗਮ ਜੀ ਤੇ ਉਹ ਤਰ੍ਹਾਂ ਕਰੀ ਚਗਲ ਨਾ ਮਾਰ ਲੈ ਨਾ ਨਾ ਚੰਗਾ ਫੈਸਲਾ ਕਰਿਆ ਸਾਡੇ ਆਖੇ 'ਚ ਕੋਈ। ਅੱਛਾ ਚੁੱਪ ਕਰ ਸੋ। ਬੜਾ ਕਰਨ ਤਾਂ ਦਿਓ ਹੁਣ ਲੈਣ ਸਾਰੇ ਬੋਲੀ ਜਾਂਦੇ ਮੈਂ ਕਿਵੇਂ ਫੈਸਲਾ ਕਰਾਵਾਂ। ਆਇਓ ਗਰੀਬ ਬੰਦੇ ਆ। ਅੱਛਾ ਜੀ ਆਇਓ ਦਾਤਰੀ ਦੇ ਬੱਚੇ ਤਰ੍ਹਾਂ ਮੂੰਹ ਕਰਕੇ ਬੈਠਾ ਸਿੱਧੀ ਗੱਲ ਕਰਨੀ ਹੈ ਨਹੀਂ ਤਾਂ ਮੈਂ ਬੰਦਾ ਬੜਾ ਸਿਰ ਫਿਰਿਆ ਤੇ ਮਾਰ ਸਾ ਖੱਲੇ ਤੇ ਆਉਣਾ ਨਹੀਂ ਸਾਹ ਮੁੜ ਪਏ ਉਸੋਂ ਥੱਲੇ। ਮੇਰੀ ਗੱਲ ਸੁਣੋ ਜੀ ਹਾਂਜੀ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਵਪਾਰ ਦਾ ਇਹ ਮੇਰੇ ਵਿਰਾਹ ਵਿੱਚ ਇਹਦੇ ਕੋਲ ਕੁਛ ਤੂੰ ਦੱਸ ਮਸਕੀਨ। ਜੀ ਆ ਮੈਂ ਜੀ ਗਾਂ ਵੇਚੀ ਹੈ ਮੈਂ ਇਸ ਕੋਲ ਗਾਂ ਵੇਚੀ ਵੀ ਕੋਈ ਕੱਟੀ ਬੱਚੀ ਹੋਰ ਲੈ ਕੇ ਤੇ ਸਵਾ ਪਾਲ ਸਾਂ ਜੀ ਕੋਈ ਦੁੱਧ ਵਾਲੀ ਹੋ ਜਾਸੀ ਕਿਉਂ ਉਹ ਤਾਂ ਸੁਣਦੀ ਨਹੀਂ ਆਈ ਗਾਂ 6 ਵਾਰੀ ਕਰਵਾਈ ਤੇ ਨਹੀਂ ਰਹੀ। ਓਏ ਸ਼ਰਮ ਤੇ ਹਯਾ ਕਰੋ ਲਾਂਤੀ ਹੋ ਤੁਸੀਂ ਅੱਲਾ ਨੂੰ ਜਾਨ ਕੋਈ ਨਹੀਂ ਦੇਣੀ। ਉਹ ਵਿਚਾਰਾ ਫੈਮਿਲੀ ਵਾਸਤੇ ਲੈ ਕੇ ਗਿਆ ਢੋਰ ਤੋਂ ਤੁਸੀਂ ਗੱਬਣ ਕਹਿਤਾ ਤਾਂ ਫੰਡਰ ਨਿਕਲਿਆ। ਇਹਨੇ ਪੈਸੇ ਕਿੰਨੇ ਲਾਏ ਹੋਇਆ? 3 ਲੱਖ ਰੁਪਈਆ ਜੀ। ਹਾਂ ਭਾਈ ਆ 3 ਲੱਖ ਮੇਰੇ ਕੋਲ ਆ ਗਿਆ। ਤੁਸੀਂ ਕਿੰਨੇ ਇਹਨੂੰ ਦਿੱਤੇ? 3 ਲੱਖ। ਹਾਂਜੀ 3 ਲੱਖ ਪੂਰਾ। ਇਹ ਆ ਫੜੋ ਪੈਸੇ। ਮਿਹਰਬਾਨੀ ਜੀ। ਤੇ ਗਾਂ ਵੀ ਇਹਨੂੰ ਨਹੀਂ ਦੇਣੀ। ਠੀਕ ਹੈ। ਇਹ ਇਹਦੀ ਸਜ਼ਾ ਹੈ। ਇਹਦਾ ਮਤਲਬ ਇਹ ਹੋਇਆ ਬਈ ਮਾਂ ਜੀ ਵੇਚ ਕੇ ਘੋੜੀ ਲਈ ਦੁੱਧ ਪੀਣੂ ਗਈ ਲਿੱਧ ਸੱਟਣੀ ਬਈ ਸਾਡੇ ਨਾਲ ਤਾਂ ਉਹ ਹੋਇਆ ਜੀ। ਹਾਂਜੀ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस ज़रूर करें।